2 ਦਹਾਕਿਆਂ ਦੇ ਵਿੱਚ ਯੂਐਸ ਦਾ ਡਾਲਰ ਯੂਰੋ ਦੇ ਬਰਾਬਰ ਹੋ ਗਿਆ ਆ। ਯੂਰਪੀਅਨ ਯੂਨੀਅਨ ਦੇ ਮੁਲਕ ਰਿਸੈਸ਼ਨ ਨੂੰ ਇੱਕ ਤਰ੍ਹਾਂ ਦੇ ਨਾਲ ਉਹ ਤੋਂ ਡਰ ਰਹੇ ਆ। ਰਸ਼ੀਆ ਤੇ ਯੂਕਰੇਨ ਦੀ ਵਾਰ ਨੇ ਇਹਦੇ ਵਿੱਚ ਬਹੁਤ ਤੇਲ ਪਾਇਆ ਆ, ਬਲਦੀ ਤੇ ਤੇਲ ਆਪਾਂ ਕਹਿ ਸਕਦੇ ਆ। ਇੱਕ ਟਾਈਮ ਦੇ ਉੱਤੇ 2008 ਦੇ ਵਿੱਚ 1 ਯੂਰੋ ਦੇ ਬਰਾਬਰ 1 ਡਾਲਰ ਤੇ 60 ਸੈਂਟ ਸੀ। ਸੋ ਅੱਜ ਦੀ ਡੇਟ ਦੇ ਵਿੱਚ 1 ਯੂਐਸ ਡਾਲਰ ਦੇ ਬਰਾਬਰ 0.99 ਯੂਰੋ ਹੋ ਗਿਆ ਆ। ਸੋ ਓਵਰਆਲ ਇਹਦਾ ਕੀ ਫਰਕ ਪੈਣਾ ਆ ਵੀ ਯੂਐਸ ਦੀਆਂ ਜੋ ਇੰਪੋਰਟਸ ਆ ਉਹਦੇ ਲਈ ਗੁੱਡ ਹੈਗਾ, ਪਰ ਜਿਹੜੇ ਐਕਸਪੋਰਟਰਸ ਆ ਉਹਦੇ ਲਈ ਇਹ ਬੈਡ ਹੈਗਾ। ਜੀ ਬਿਲਕੁਲ। ਸੋ 20 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਯੂਰੋ ਤੇ ਡਾਲਰ ਆ ਉਹ ਬਰਾਬਰ ਜਿਹੜੇ ਹੋਏ ਆ। ਉਧਰ ਯੂਰਪ ਦੇ ਜਿਹੜੇ ਸਟਾਕ ਆ ਉਹ ਉਦਾਂ ਕਹਿੰਦੇ ਦੇਖਿਆ ਗਿਆ ਆ ਵੀ ਯੂਰੋ ਤੇ ਡਾਲਰ ਦੇ ਬਰਾਬਰ ਰਹਿਣ ਕਰਕੇ, ਪੈਰਿਟੀ ਦੇ ਰਹਿਣ ਕਰਕੇ ਉਹਨਾਂ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ। ਜਰਮਨ ਦੇ ਵਿੱਚ ਜਿਹੜੀ ਇਨਵੈਸਟਰਸ ਆ ਉਹਨਾਂ ਦਾ ਸੈਂਟੀਮੈਂਟ ਹੋਰ ਡਿੱਗਾ ਆ, ਯਾਨੀ ਕਿ ਇਨਵੈਸਟਮੈਂਟ ਘਟ ਰਹੀ ਆ। ਉਹਨਾਂ ਦੇ ਜਿਹੜੇ ਲੋਕਾਂ ਦੀ ਇਨਵੈਸਟਮੈਂਟ ਕਰਨ ਦੀ ਰੇਟ ਆ ਉਹ ਕਹਿੰਦੇ ਵੀ 53 ਪੁਆਇੰਟ ਨੈਗੇਟਿਵ ਦੇ ਵਿੱਚ ਉਹ ਡਿੱਗਿਆ ਆ। ਪਿਛਲੇ ਮਹੀਨੇ -28 ਤੇ ਚੱਲ ਰਿਹਾ ਸੀ, ਇਹ ਹੋਰ ਜ਼ਿਆਦਾ ਉਸ ਦੇ ਵਿੱਚ ਗਿਰਾਵਟ ਜਿਹੜੀ ਉਹ ਆਈ ਹੈਗੀ ਆ। ਸੋ ਇਨਫਲੇਸ਼ਨ ਦੇ ਜਿਹੜੇ ਫੋਰਕਾਸਟ ਯੂਰਪੀਅਨ ਸੰਘ ਦੇ ਵਿੱਚ ਜਿਹੜੇ ਆ ਰਹੇ ਆ ਉਹਦੇ ਨਾਲ ਹੋਰ ਜ਼ਿਆਦਾ ਖਤਰਾ ਜਿਹੜਾ ਉਹ ਬਣਿਆ ਪਿਆ। ਆਪਾਂ ਬੀਤੇ ਦਿਨਾਂ 'ਚ ਵੀ ਗੱਲ ਕੀਤੀ ਸੀ, ਇਨਫਲੇਸ਼ਨ ਵੱਧ ਰਹੀ ਆ ਤੇ ਰਸ਼ੀਅਨ ਗੈਸ ਨੂੰ ਪੱਕੇ ਤੌਰ ਦੇ ਉੱਤੇ ਉਹਦੇ ਤੋਂ ਟੇਕ ਹਟਾਉਣ ਨੂੰ ਲੈ ਕੇ ਕਾਫੀ ਮਹਿੰਗਾ ਸੌਦਾ ਜਿਹੜਾ ਆ ਐਨਰਜੀ ਦਾ ਖਾਸ ਕਰਕੇ ਆ ਉਹ ਬਣਨ ਵਾਲਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਇੱਧਰ ਕੀ ਬਣਦਾ ਆ। ਪਰ ਓਵਰਆਲ ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਪੂਰੀ ਤਰ੍ਹਾਂ ਤੜਥੱਲੀ ਜਿਹੜੀ ਆ ਉਹ ਮਚੀ ਪਈ ਹੈਗੀ ਆ। ਤੇ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਇਹ ਬਲਦੀ 'ਚ ਤੇਲ ਪਾਉਣ ਵਾਲਾ ਕੰਮ ਮਹਿੰਗਾਈ ਦੇ ਵਿੱਚ ਇਹ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਹਮਲਾ ਕਰਨ ਦੇ ਨਾਲ ਬਣਿਆ ਪਿਆ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਮਿਡਲ ਈਸਟ ਨੂੰ ਜਾ ਰਹੇ ਆ। ਪਹਿਲਾਂ ਇਜ਼ਰਾਈਲ 'ਚ ਜਾਣਗੇ, ਫਿਰ ਉਹ ਸਾਊਦੀ ਅਰੇਬੀਆ ਜਾਣਗੇ। ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਊਦੀ ਅਰੇਬੀਆ ਦਾ ਉਹ ਵਿਰੋਧ ਕਰਦੇ ਰਹੇ ਆ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਰਹੇ ਆ, ਖਾਸ ਕਰਕੇ ਖਸ਼ੋਗੀ ਦੇ ਮਾਮਲੇ 'ਚ ਜਿਹੜੇ ਜਰਨਲਿਸਟ ਨੂੰ ਸ਼ਰੇਆਮ ਟੁਕੜੇ ਕਰਕੇ ਇਜ਼ਰਾਈਲ ਦੀ ਅੰਬੈਸੀ ਦੇ ਵਿੱਚ ਉਹਨੂੰ ਕਿਤੇ ਡੰਪ ਕਰ ਦਿੱਤਾ ਗਿਆ ਸੀ, ਟਰਕੀ ਸ਼ਹਿਰ ਦੇ ਵਿੱਚ, ਟਰਕੀ ਮੁਲਕ ਦੇ ਵਿੱਚ। ਤੇ ਉਸ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਬਹੁਤ ਔਖਾ ਵੀ ਸੀ। ਇਹ ਤਾਂ ਚਲੋ ਚਾਰਜ ਇਹਨਾਂ ਨੇ ਹਿੱਸਾ ਲਿਆ, ਪਰ ਓਵਰਆਲ ਡੈਮੋਕ੍ਰੇਟਿਕ ਪਾਰਟੀ, ਈਵਨ ਰਿਪਬਲਿਕਨ ਵੀ ਕਾਫੀ ਔਖੇ ਸੀ। ਪਰ ਹੁਣ ਜਿਸ ਤਰ੍ਹਾਂ ਸਿਚੁਏਸ਼ਨ ਇਕਨੋਮੀ ਦੀ ਬਣ ਰਹੀ ਹੈਗੀ ਆ ਤੇ ਬਾਈਡਨ ਉਹਨਾਂ ਨੂੰ ਤੇਲ ਚਾਹੀਦਾ ਤੇ ਅਲਟੀਮੇਟਲੀ ਇਹ ਸਾਊਦੀ ਅਰੇਬੀਆ ਜਾ ਰਿਹਾ। ਤੇ ਨਾਲ ਪਿਛਲੇ ਜਿੰਨੇ ਮਹੀਨਿਆਂ ਤੋਂ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀਆਂ ਜੋ ਵੀ ਐਗਰੀਮੈਂਟ ਸੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਫੋਰਨ ਪਾਲਿਸੀ ਨੂੰ ਲੈ ਕੇ ਉਹਨਾਂ ਨੂੰ ਰਿਵਰਸ ਕੀਤਾ। ਪਰ ਇਹ ਪਹਿਲੀ ਪਾਲਿਸੀ ਆ ਜਿਹਦਾ ਉਹ ਸਾਥ ਦੇਣ ਜਾ ਰਿਹਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਜ਼ਰਾਈਲ ਤੇ ਸਾਊਦੀ ਅਰੇਬੀਆ ਦਾ ਜਿਹੜਾ ਮੇਲ ਕਰਾਇਆ ਸੀ ਵੀ ਰਲ ਕੇ ਦੋਨੋਂ ਹੀ ਮੁਲਕ ਇਹ ਚੱਲੂਗੇ। ਸੋ ਉਸ ਨੂੰ ਅੱਗੇ ਇਹ ਜਿਹੜਾ ਆ ਵਧਾਵਾ ਦਊਗੇ ਤਾਂ ਕਿ ਜੋ ਉਹਨਾਂ ਮਿਡਲ ਈਸਟ ਦੇ ਵਿੱਚ ਸ਼ਾਂਤੀ ਆ ਸਕੇ। ਪਰ ਮੇਨ ਰੀਜ਼ਨ ਇਹਦੇ ਪਿੱਛੇ ਇਕਨੋਮਿਕ ਹੈਗਾ, ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਜ਼ਰਾਈਲ ਦੇ ਵਿੱਚ ਜਾਣਗੇ, ਉਸ ਤੋਂ ਬਾਅਦ ਫਿਰ ਉਹ ਸਾਊਦੀ ਅਰੇਬੀਆ ਦੇ ਵਿੱਚ ਪਹੁੰਚਣਗੇ ਜੀ। ਸੋ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਉਧਰਲੇ ਪਾਸੇ ਨੂੰ ਉਹ ਜਾ ਰਹੇ ਆ। ਉਧਰ ਨਾਲ ਹੀ ਪੁਤਿਨ ਨੇ, ਆਪਾਂ ਕੱਲ ਵੀ ਦੱਸਿਆ ਸੀਗਾ ਵੀ ਈਰਾਨ ਦਾ ਦੌਰਾ ਕਰਨਾ ਹੈ, ਜਿੱਥੇ ਈਰਾਨ, ਟਰਕੀ ਤੇ ਰੂਸ ਸਾਂਝੇ ਤੌਰ ਦੇ ਉੱਤੇ ਇੱਕ ਆਪਣੀ ਕਾਨਫਰੰਸ ਜਿਹੜੀ ਉਹ ਕਰਨ ਜਾ ਰਿਹਾ ਆ। ਤੇ ਉਹਨਾਂ ਨੇ ਸੀਰੀਆ ਦੇ ਬਾਬਤ ਜਿਹੜੀਆਂ ਗੱਲਾਂ ਬਾਤਾਂ ਉਸ ਦੇ ਵਿੱਚ ਕਰਨੀਆਂ ਆ।